ਆਹੋ ਸੱਸ ਮੇਰੀ ਨੇ। ਅੱਛਾ। ਉਹ ਕਹਿੰਦੀ ਬਰਕਤਾ ਇੱਕ ਮੇਰੇ ਕੋ ਗੁਨਾਹ ਹੋਇਆ, ਦੁਆ ਕਰ ਮੈਂ ਬਖਸ਼ੀ ਜਾਵਾਂ। ਖਰੇ ਮੈਂ ਬਖਸ਼ੀ ਜਾਵਾਂ ਕਿ ਨਾ ਬਖਸ਼ੀ ਜਾਵਾਂ। ਓਏ ਹੋਏ। ਤੇ ਪਿਓ ਮੇਰਾ ਕਹਿੰਦਾ ਮੈਨੂੰ ਤਾਂ ਦੱਸ ਉਹ ਗੁਨਾਹ ਕਿਹੜਾ ਜਿਹੜਾ ਤੂੰ ਕਰਿਆ ਹੀ ਆਉਂਦੀ। ਅੱਛਾ। ਉਹਨੇ ਕਿਹਾ ਮੈਂ ਮੇਰੇ ਘਰ ਜਿਹੜੀ ਹੋਈ ਸੀ ਉਹਨੂੰ ਮੈਂ ਤੁਹਾਡੇ ਚੁੱਲ੍ਹੇ ਦੇ ਵਿੱਚ ਨਾ ਲਪੇਟ ਕੇ ਕੰਬਲ 'ਚ ਤੇ ਚੁੱਲ੍ਹੇ 'ਚ ਛੱਡਿਆ ਸੀ। ਅੱਛਾ। ਉਹਨੇ ਕੀ ਕੀਤਾ ਮੇਰਾ ਉਸ ਜੰਮ ਕੇ ਸੁੱਟ ਆਈ ਸੀ ਨਾ, ਤੇ ਜੇ ਨਾ ਵੀ ਮੇਰੀ ਮਾਸੀ ਲਿਆਉਂਦੀ ਤੇ ਸਿੱਖਾਂ ਨੇ ਮਾਰ ਹੀ ਛੱਡਣਾ ਸੀ, ਸਿਆਪਾ ਹੀ ਮੁੱਕ ਜਾਣਾ ਸੀ। ਇਹ ਤਾਂ ਮੇਰੀ ਮਾਸੀ ਲਿਆਈ ਹੈ ਚੁੱਕ ਕੇ। ਚਲ ਗਈ, ਕਾਫਲਾ ਤੁਰਿਆ ਜਾਂਦਾ ਸੀ। ਅੱਛਾ। ਤੇ ਮਗਰੋਂ ਕਾਫਲਾ ਫਿਰ ਸਾਡਾ ਮੀਆਂ ਦਾ ਉੱਠਿਆ। ਹਾਂਜੀ। ਸਾਡੇ ਜੀ ਉੱਠੇ ਤੇ ਮਾਂ ਮੇਰੀ ਆਂਦੀ ਏ ਗੁਲਾਮ ਬੀਬੀ ਦੇ ਚੁੱਲ੍ਹੇ ਦੇ ਵਿੱਚ ਕੀ ਏ ਦੇਖੋ ਤਾਂ ਸਹੀ। ਤੇ ਪਿਓ ਮੇਰਾ ਕਹਿੰਦਾ ਆਪੇ ਵੇਖ। ਅੱਛਾ। ਕਹਿੰਦੀ ਮੈਂ ਤੇ ਸਮਝਣੀ ਹੈ ਵੀ ਕੁੱਤਾ ਵੜ ਗਿਆ ਕੋਈ ਕੱਪੜਿਆਂ 'ਚ। ਜਿਲੇ ਮੈਂ ਜਾ ਕੇ ਮਾਂ ਮੇਰੇ ਨੇ ਦੇਖਿਆ ਤੇ ਇਹ ਅੱਗੇ 5 ਦਿਨਾਂ ਦੀ 5 ਦਿਨਾਂ ਦੀ ਬੱਚੀ 5 ਦਿਨ ਤੇ ਆਉਂਦੀ ਨਹੀਂ ਸੀ, ਇਹਨਾਂ ਨੇ ਧੱਕੇ ਨਾਲ ਪਤਿਆ ਸਿਆ ਕੇ ਘੱਲਿਆ ਮੈਨੂੰ। ਅੱਛਾ। ਮੈਂ ਤਾਂ ਉੱਥੇ ਵੀ ਰੋਂਦੀ ਰਹਿੰਦੀ ਹੁੰਦੀ ਸੀ, ਰੋਟੀ ਨਹੀਂ ਸੀ ਖਾਂਦੀ। ਮੇਰੀ ਅੰਮਾ ਅੱਬਾ ਕੀ ਕਰਦੇ ਹੋਣਗੇ। ਅੱਛਾ। ਹਾਂ। ਤੇ ਫਿਰ ਜਦੋਂ ਇਹਨਾਂ ਨੇ ਉਧਰ ਦੀਆਂ ਗੱਲਾਂ ਕੀਤੀਆਂ ਨਾ, ਵਿਆਹ ਦੀਆਂ ਨਿਕਾਹ ਦੀਆਂ, ਹਾਂਜੀ, ਤਾਂ ਵੀ ਮੈਂ ਰੋਂਦੀ ਸੀ। ਅੱਛਾ। ਮੈਂ ਕਿਹਾ ਕਿੱਥੇ ਮੈਨੂੰ ਲੱਗੇ ਸੁੱਟਣ। ਤੇ ਸੁਨੇਹਾ ਘੱਲਿਆ ਇਹਨਾਂ ਨੂੰ ਤਾਂ ਫੇਰ ਇਹ ਆਏ ਨੇ। ਇਸ ਵਕਤ ਅਸੀਂ ਵਿਆਹਣ ਗਏ। ਹਾਂਜੀ। ਤੇ ਉਹਨਾਂ ਲੰਬੜਾ ਨੇ ਰੋਟੀ। ਅੱਛਾ। ਫਿਰ ਅਸੀਂ ਕੋਈ ਲਾਹੌਰੋਂ ਕੰਜਰੀਆਂ ਮੰਗਾਈਆਂ। ਅੱਛਾ। ਸਪੀਕਰ ਖੜੇ, ਪੂਰਾ ਗੱਜ ਵੱਜ ਕੇ 2 ਦਿਨ, ਇੱਕ ਦਿਨ ਲੰਬੜ ਨੇ ਰੱਖੀ, ਕੰਜਰੀਆਂ ਨੱਚਦੀਆਂ ਰਹੀਆਂ। ਦੂਸਰੇ ਦਿਨ ਦੂਸਰੇ ਲੰਬੜ ਨੇ ਰੱਖਿਆ। ਕੀ ਨਾਂ ਸੀ ਲੰਬੜਦਾਰਾਂ ਦੇ? ਲੰਬੜ ਸਰਦਾਰ। ਅੱਛਾ। ਤੇ ਇੱਕ ਮੰਦ ਜਿਹੜਾ ਪਿੰਡ 'ਚ ਸੀ। ਅੱਛਾ। ਜਿਹੜਾ ਪਿੰਡ 'ਚ ਸੀ। ਰੋਟੀ ਉਹਨਾਂ ਨੇ ਦਿੱਤੀ ਤੁਹਾਡੀ? ਉਹਨਾਂ ਰੋਟੀ ਦਿੱਤੀ। 2 ਦਿਨ ਕੰਮ ਹੋ ਗਈ ਵਾਲੇ ਕਹਿਣ ਖਰੇ ਜੰਜ ਉੱਥੇ ਲੜ ਪਈਏ। ਅੱਛਾ। ਉਹ ਆਇਆ ਹੀ ਕੋਈ ਨਾ, ਸੁਨੇਹਾ ਵੀ ਨਾ ਆਇਆ। ਹਾਂਜੀ ਦੋਸਤੋ, 47 ਦੀ ਕਹਾਣੀ ਬਜ਼ੁਰਗਾਂ ਦੀ ਜ਼ੁਬਾਨੀ ਤੁਸੀਂ ਸੁਣੀ। ਹੁਣ ਅਸੀਂ ਇਹਨਾਂ ਦੀ ਵਾਈਫ ਦੀ ਕਹਾਣੀ, ਇਹਨਾਂ ਦੀ ਬੀਵੀ ਦੀ ਕਹਾਣੀ ਤੁਹਾਡੇ ਤੱਕ ਰੱਖਾਂਗੇ ਕਿ 5 ਦਿਨ ਦੀ ਬੱਚੀ ਨੂੰ ਕਿਸ ਤਰ੍ਹਾਂ ਇਹਨਾਂ ਦੀ ਵਾਲਦਾ ਨੇ ਚੁੱਲ੍ਹੇ ਵਿੱਚ ਸਿੱਟ ਦਿੱਤਾ। ਉਹ ਗੱਲਾਂ ਜਿਹੜੀਆਂ ਅਸੀਂ ਸੁਣਦੇ ਹਾਂ ਬਜ਼ੁਰਗਾਂ ਦੇ ਕੋਲੋਂ ਕਿ ਮਾਵਾਂ ਨੇ ਬੱਚੇ ਨਹੀਂ ਸੰਭਾਲੇ, ਅੱਜ ਉਹ ਮਾਂ ਸਾਡੇ ਸਾਹਮਣੇ ਬੈਠੀ ਹੈ ਜਿਹਦੀ ਮਾਂ ਨੇ ਇਹਨਾਂ ਨੂੰ ਨਹੀਂ ਸੰਭਾਲਿਆ। ਤੇ ਕਿਸ ਤਰ੍ਹਾਂ 9 ਸਾਲ ਬਾਅਦ ਇਹਨਾਂ ਦੀ ਆਪਣੀ ਮਾਂ ਦੇ ਨਾਲ ਮੁਲਾਕਾਤ ਹੋਈ ਤੇ ਕਿਹਨੇ ਇਹਨਾਂ ਨੂੰ ਪਾਲਿਆ, ਸਾਰੀ ਕਹਾਣੀ ਸੁਣਦੇ ਹਾਂ ਇਹਨਾਂ ਦੀ ਜ਼ੁਬਾਨੀ। ਹਾਂਜੀ ਬਜ਼ੁਰਗੋ, ਕੀ ਹੋਇਆ ਸੀ ਸਾਨੂੰ ਦੱਸੋ। ਇਸ ਤਰ੍ਹਾਂ ਹੋਇਆ ਪੁੱਤ ਵੀ ਲੈਲਪੁਰ ਧੋਗੜੀ ਸਾਡਾ 3 ਦਿਨ ਕਾਫਲਾ ਅੜਿਆ ਰਿਹਾ। ਅੱਛਾ। ਜਦੋਂ ਵੱਢ ਘੱਟ ਹੋਣ ਲਈ ਤੇ ਆਪਣੀ ਨਿਗਰਾਨੀ ਰੱਖੀ ਸੀ। ਹਾਂਜੀ। ਵੀ ਬਾਹਰ ਨਾ ਨਿਕਲਿਓ 3 ਦਿਨ। ਤੇ ਜਿਹੜਾ ਬਾਹਰ ਨਿਕਲੇਗਾ ਕਰਫਿਊ ਲਾ ਲਿਆ ਸੀ। ਤੇ ਜਿਹੜਾ ਨਿਕਲਿਆ ਉਹਨੂੰ ਗੋਲੀ ਵੱਜ ਜਾਣੀ। ਅੱਛਾ। 3 ਦਿਨਾਂ ਤੋਂ ਬਾਅਦ ਫਿਰ ਸਰਗੀ ਵੇਲੇ ਜਿੱਥੇ ਇਹਦੀ ਮਾਂ ਦਾ ਘਰ ਤੇ ਸਾਡਾ ਘਰ ਹਾਂਜੀ ਸਾਂਝਾ ਹੁੰਦਾ ਸੀ। ਇੱਧਰ ਚੜ੍ਹਦੇ ਨੂੰ ਲੈਂਦੇ ਨੂੰ ਸਾਡਾ ਮੂੰਹ ਸੀ ਤੇ ਪਿਛਲੇ ਬੰਨੇ ਇਹਨਾਂ ਦੇ ਮਕਾਨ ਦਾ ਮੂੰਹ ਸੀ। ਅੱਛਾ। ਇਹਨਾਂ ਦੇ ਬਾਲਦ ਦਾ ਕੀ ਨਾਂ ਸੀ? ਇਹਨਾਂ ਦੇ ਬਾਲਦ ਦਾ ਨਾਂ ਸੀ ਆਪਣਾ ਕੀ ਨਾਂ ਹੈ ਮਾਸਟਰ ਦਾ? ਫਜ਼ਲ। ਅੱਛਾ। ਫਜ਼ਲ। ਅੱਛਾ। ਤੇ ਇਹ ਉੱਥੇ ਜਿਸ ਵਕਤ ਕਾਫਲਾ ਲੱਥਾ ਸੀ ਉਦੋਂ ਖੋਦ ਕੇ ਤੇ ਫਿਰ ਤਵਾ ਰੱਖ ਕੇ ਰੋਟੀ ਪਕਾਉਂਦੇ ਸੀ। ਜ਼ਮੀਨ ਪੁੱਟ ਕੇ। ਅੱਛਾ। ਤੇ ਚੁੱਲ੍ਹੇ ਤੇ ਹੈ ਨਹੀਂ ਸੀ। ਹਾਂਜੀ। ਉਹ ਰੋਟੀ ਪਕਾ ਕੇ, ਠੰਡ ਬੜੀ ਸੀ। ਹਾਂਜੀ। ਤੇ ਉਹਨੇ ਕੀ ਕੀਤਾ, ਉਹ ਚੁੱਲ੍ਹੇ ਦੇ ਵਿੱਚ ਲਪੇਟ ਕੇ ਕੰਬਲ ਦੇ ਵਿੱਚ ਤੇ ਚੁੱਲ੍ਹੇ ਦੇ ਵਿੱਚ ਰੱਖਿਆ ਜੀ। ਕਿਹਨੂੰ? ਇਹਨੂੰ, ਟੱਬਰ ਮੇਰੇ ਨੂੰ। ਅੱਛਾ। ਮਾਂ ਇਹਦੀ। ਅੱਛਾ। ਉਹ ਜਿਹੜੇ ਰੱਖ ਕੇ ਨਾ ਤੇ ਚਲ ਗਈ। ਕਾਫਲਾ ਤੁਰਿਆ ਜਾਂਦਾ ਸੀ। ਅੱਛਾ। ਤੇ ਮਗਰੋਂ ਕਾਫਲਾ ਫਿਰ ਸਾਡਾ ਮੀਆਂ ਦਾ ਉੱਠਿਆ। ਹਾਂਜੀ। ਸਾਡੇ ਜੀ ਉੱਠੇ। ਤੇ ਮਾਂ ਮੇਰੀ ਆਂਦੀ ਏ ਗੁਲਾਮ ਬੀਬੀ ਦੇ ਚੁੱਲ੍ਹੇ ਦੇ ਵਿੱਚ ਕੀ ਏ ਦੇਖੋ ਤਾਂ ਸਹੀ। ਤੇ ਪਿਓ ਮੇਰਾ ਕਹਿੰਦਾ ਆਪੇ ਵੇਖ। ਅੱਛਾ। ਕਹਿੰਦੀ ਮੈਂ ਤੇ ਸਮਝਣੀ ਹੈ ਵੀ ਕੁੱਤਾ ਵੜ ਗਿਆ ਕੋਈ ਕੱਪੜਿਆਂ 'ਚ। ਜਿਲੇ ਮੈਂ ਜਾ ਕੇ ਮਾਂ ਮੇਰੇ ਨੇ ਦੇਖਿਆ ਤੇ ਇਹ ਅੱਗੇ 5 ਦਿਨਾਂ ਦੀ 5 ਦਿਨਾਂ ਦੀ ਬੱਚੀ 5 ਦਿਨ ਦੀ। ਅੱਛਾ। ਤੇ ਉਹ ਮਾਂ ਮੇਰੀ ਕਹਿੰਦੀ ਹੈ ਗੁਲਾਮਬੀ ਦੀ ਕੁੜੀ ਹੈ ਤੇ ਮੈਂ ਨਹੀਂ ਇਹਨੂੰ ਛੱਡ ਕੇ ਜਾਣਾ। ਅੱਛਾ। ਭੈਣਾਂ ਚ ਬਣੀ ਹੈ। ਅੱਛਾ। ਸਕੀ ਮਾਂ ਛੱਡ ਗਈ? ਹਾਂ। ਅੱਛਾ। ਮਾਂ ਮੇਰੇ ਨੇ ਆਖਿਆ ਮੈਂ ਇਹਨੂੰ ਛੱਡ ਕੇ ਨਹੀਂ ਜਾਣਾ, ਮੇਰੀ ਭੈਣ ਦੀ ਧੀ ਹੈ। ਅੱਛਾ। ਭੈਣਾਂ ਬਣੀਆਂ ਸੀ? ਭੈਣਾਂ ਬਣੀਆਂ ਸੀ ਲਾਗੇ।
ਤੇ ਜਦੋਂ ਮੈਂ ਜਾਵਾਂਗੀ ਨਾ ਹਿੰਦੁਸਤਾਨ ਤੇ ਜੇ ਮਿਲ ਪਈ ਤੇ ਫੇਰ ਮੈਂ ਉਹਨੂੰ ਛਿੱਤਰ ਮਾਰਾਂਗੀ। ਜੇ ਪਾਕਿਸਤਾਨ ਜਾਉਂਗੀ? ਹਾਂ। ਮਾਂ ਮੇਰੀ ਚੁੱਕ ਤੇ ਲੈ ਆਈ। ਅੱਛਾ। ਇੱਥੇ ਆ ਕੇ ਫਿਰ ਕੋਈ 9 ਸਾਲ ਮਾਂ ਮੇਰੀ ਨੇ ਫਿਰ ਪਾਲਿਆ ਇਹਨੂੰ। ਅੱਛਾ, ਇਹਨਾਂ ਨੂੰ ਪਾਲਿਆ? ਹਾਂ, ਮੈਂ ਆਪ ਇਹਦਾ ਨੱਕ ਪੂੰਝਦਾ ਰਿਹਾ, ਕੁੱਛੜ ਚੁੱਕਦਾ ਰਿਹਾ। ਅੱਛਾ। ਤੇ ਖਿਡਾਉਂਦਾ ਰਿਹਾ। ਤੇ ਉਹ 9 ਸਾਲਾਂ ਦੇ ਵਿੱਚ ਫਿਰ ਮੇਰਾ ਪਿਓ ਕਹਿੰਦਾ ਵੀ ਇੱਥੇ ਡੇਲੇ ਚੱਠੇ ਆ ਅਹਿਮਦ ਨਗਰ। ਉੱਥੇ ਸਾਡੇ ਪਿੰਡ ਦਾ ਸਾਰਾ ਪਿੰਡ ਉੱਥੇ ਬੈਠਾ ਹੈ। ਡੇਲੇ ਚੱਠੇ? ਡੇਲੇ ਚੱਠੇ, ਆ ਡੇਲਾ ਚੱਠਾ। ਹਾਂਜੀ। ਉੱਥੇ ਬੈਠੇ ਨੇ। ਤੇ ਚਲੋ ਉੱਥੇ ਜਾ ਕੇ ਵਾਢੀ ਕਰ ਆਵਾਂਗੇ। ਅੱਛਾ। ਨਾਲੇ ਦਾਣੇ ਕਮਾ ਲਿਆਵਾਂਗੇ। ਰੋਟੀ ਸਾਡਾ 6 ਮਹੀਨੇ ਲੰਘ ਜਾਣਗੇ। ਅੱਛਾ। ਨਾਲੇ ਪਤਾ ਕਰਦੇ ਕਿੱਥੇ ਕਿੱਥੇ ਬੈਠੇ। ਹਾਂ, ਕਿੱਥੇ ਕਿੱਥੇ ਬੈਠੇ। ਅੱਛਾ। ਉਹ ਅਸੀਂ ਤਿੰਨੇ ਪਿਓ ਪੁੱਤ, ਮੇਰਾ ਵੱਡਾ ਭਰਾ ਤੇ ਮੈਂ ਤੇ ਪਿਓ ਮੇਰਾ, ਅਸੀਂ ਤਿੰਨੇ ਹੀ ਇਹਨਾਂ ਦੇ ਪਿੰਡ ਚਲੇ ਗਏ। ਅੱਛਾ। ਜਿਹੜੇ ਪਿੰਡ ਗਏ ਇਹਨਾਂ ਦੇ ਤੇ ਉੱਥੇ ਹੀ ਮਾਸੀ ਮਿਲ ਪਈ। ਅੱਛਾ, ਇਹਨਾਂ ਦੀ ਵਾਲਦਾ ਇਹਦਾ ਪਿਓ ਵੀ ਸਾਰੇ ਉੱਥੇ ਬੈਠੇ ਸੀ। ਅੱਛਾ। ਉੱਥੇ ਲੰਬੜ ਜਿਹੜਾ ਪਿੰਡ ਦਾ ਸੀ ਉੱਥੇ ਫਿਰ ਲੰਬੜ ਬਣ ਗਿਆ ਨਾ ਇੱਥੇ ਆ ਕੇ ਡੇਲੇ ਚੱਠੇ। ਉਹ ਫਿਰ ਆਖਣ ਰੋਟੀ ਖਾਣ ਲੱਗੇ ਆ। ਜਿਸ ਬਗਰ ਵਾਢੀ ਕੀਤੀ ਹੈ ਸ਼ਾਮ ਦੁਪਹਿਰ ਦੀ ਰੋਟੀ ਦਰਖਤ ਥੱਲੇ ਬਹਿ ਕੇ ਖਾਣ ਲੱਗੇ ਬੋੜ ਥੱਲੇ। ਅੱਛਾ। ਤੇ ਉਹ ਮੇਰਾ ਪਿਓ ਇੰਜ ਬੈਠਾ ਤੇ ਨਾਲ ਹੀ ਉਹਦੇ ਅਥਰੂ ਨਿਕਲਿਆ ਹੈ। ਅੱਛਾ। ਰੋਏ ਤੇ ਜਦੋਂ ਉਦੋਂ ਵੀ ਬੜਾ ਸੀ ਜਦੋਂ ਮਿਲੇ ਸਨ। ਅੱਛਾ। ਜਦੋਂ ਫਿਰ ਉਹਨੇ ਗੱਲ ਸੁਣਾਈ ਨਾ। ਕਿਨੇ? ਇਹਦੀ ਮਾਂ ਨੇ? ਆਹੋ, ਸੱਸ ਮੇਰੀ ਨੇ। ਅੱਛਾ। ਉਹ ਕਹਿੰਦੀ ਬਰਕਤਾ ਇੱਕ ਮੇਰੇ ਕੋ ਗੁਨਾਹ ਹੋਇਆ, ਦੁਆ ਕਰ ਮੈਂ ਬਖਸ਼ੀ ਜਾਵਾਂ। ਖਰੇ ਮੈਂ ਬਖਸ਼ੀ ਜਾਵਾਂ ਕਿ ਨਾ ਬਖਸ਼ੀ ਜਾਵਾਂ। ਤੇ ਪਿਓ ਮੇਰਾ ਕਹਿੰਦਾ ਮੈਨੂੰ ਤਾਂ ਦੱਸ ਉਹ ਗੁਨਾਹ ਕਿਹੜਾ ਜਿਹੜਾ ਤੂੰ ਕਰਿਆ ਹੀ ਆਉਂਦੀ। ਅੱਛਾ। ਉਹਨੇ ਕਿਹਾ ਮੈਂ ਮੇਰੇ ਘਰ ਜਿਹੜੀ ਹੋਈ ਸੀ ਉਹਨੂੰ ਮੈਂ ਤੁਹਾਡੇ ਚੁੱਲ੍ਹੇ ਦੇ ਵਿੱਚ ਨਾ ਲਪੇਟ ਕੇ ਕੰਬਲ 'ਚ ਤੇ ਚੁੱਲ੍ਹੇ ਛੱਡਿਆ ਸੀ। ਅੱਛਾ। ਤੇ ਮੇਰਾ ਪਿਓ ਕਹਿੰਦਾ ਜੇ ਤੈਨੂੰ ਉਹ ਕੁੜੀ ਮਿਲ ਜਾਏ ਤੇ ਦੱਸ ਕੀ ਕਰੇਂਗੀ। ਹਾਂਜੀ। ਉਹਨੇ ਕਿਹਾ ਮੈਂ ਤੈਨੂੰ ਹੀ ਦੇ ਦਿਆਂਗੀ। ਤੈਨੂੰ ਹੀ ਦੇ ਦਿਆਂਗੀ? ਅੱਛਾ। ਜਿਸ ਵਕਤ ਉਹਨੇ ਕਿਹਾ ਅੱਛਾ ਤੂੰ ਆਵੀਂ ਆ ਲੰਬੜਾ ਨੂੰ ਲੈ ਕੇ। ਅੱਛਾ। ਤੈਨੂੰ ਮੈਂ ਕੁੜੀ ਦੇ ਦਿਆਂਗਾ। ਅੱਛਾ। ਓਏ 9 ਸਾਲਾਂ ਬਾਅਦ ਫੇਰ ਦੇਤੀ ਉਹਨੂੰ। ਜਦੋਂ ਮਾਂ ਤੁਹਾਡੇ ਨਾਲ ਮਿਲੀ? ਆਹੋ। ਕੀ ਸੀਨ ਸੀ ਉਦੋਂ? ਉਹ 9 ਸਾਲਾਂ ਦੀ ਸੀ ਤੇ ਬਾਵਾ ਨਾ ਗਈ ਸੋਹਣੀ ਸੀ। ਤੇ ਉਹ ਜਿਸ ਵਕਤ ਉਹਨੇ ਨਾ ਕਿਲੇ ਦਾ ਰੱਖੀ 13 ਸਾਲਾਂ ਦੀ ਹੋਈ। ਨਹੀਂ, ਜਦੋਂ ਆਪਸ 'ਚ ਮਾਂ ਧੀ ਮਿਲੇ ਇਹਨਾਂ ਦਾ ਦਿਲ ਕੀਤਾ ਜਾਣ ਨੂੰ ਉਹਦੇ ਨਾਲ? ਨਾ। ਫਿਰ ਕਹਿੰਦੀ ਮੈਨੂੰ ਕੀ ਪਤਾ ਕੌਣ ਹੈ ਕੌਣ, ਮੈਂ ਨਹੀਂ ਜਾਣਾ। ਇਹ ਤੇ ਤੁਹਾਡੀ ਮਾਂ ਨੂੰ ਮਾਂ ਸਮਝਦੀ ਹੋਣੀ। ਆਹੋ। ਅੱਛਾ। ਰੋਂਦੀਆਂ ਸੀ। ਹਾਂ, ਰੋਂਦੀਆਂ ਸੀ। ਫਿਰ ਇਹਨੂੰ ਅਸੀਂ ਧੱਕੋ ਧੱਕੀ ਅਸੀਂ ਕਿਹਾ ਤੇਰੀ ਸਕੀ ਮਾਂ ਇਹ ਹੈ, ਅਸੀਂ ਤਾਂ ਤੈਨੂੰ ਜੰਗ 'ਚੋਂ ਲਿਆਂਦਾ ਕੱਢ ਕੇ। ਅੱਛਾ। ਤੇ ਤੈਨੂੰ ਬਚਾ ਲਿਆ ਤੇ ਜਾ ਇਹਨਾਂ ਦਿਲ ਠੰਡਾ ਕਰ। ਕੋਈ ਗੱਲ ਨਹੀਂ, ਜਦੋਂ ਤੂੰ ਜਵਾਨ ਹੋਏਗੀ ਮਾਂ ਮੇਰੀ ਕਹਿੰਦੀ ਲੈ ਆਵਾਂਗੀ ਧੀਏ ਤੈਨੂੰ। ਅੱਛਾ। ਅਸੀਂ ਤੈਨੂੰ ਛੱਡਦੇ ਨਹੀਂ। ਫਿਰ ਸਬਰ ਕਰਕੇ ਨਾਲ ਚੱਲ ਗਈ। ਉੱਥੇ 3 ਸਾਲ ਹੋਏ, 12-13 ਸਾਲਾਂ ਦੀ ਹੋਈ ਤੇ ਉਹ ਮੁੱਕਰ ਗਈ। ਅੱਛਾ। ਮਾਂ ਇਹਨਾਂ ਦੀ ਮੁੱਕਰ ਗਈ ਆਪਣੇ ਭਰਾ ਨਾਲ। ਅੱਛਾ। ਉਹ ਜਿਹੜੇ ਲੰਬੜਾਂ ਦੇ ਵਿੱਚ ਗੱਲ ਹੋਈ ਸੀ ਕੁਰਾਨ ਤੇ। ਅੱਛਾ। ਵੀ ਮੈਂ ਤੁਹਾਨੂੰ ਹੀ ਦਿਆਂਗੀ। ਹਾਂਜੀ। ਉਹ ਲੰਬੜ ਕਹਿਣ ਲੱਗੇ ਵੀ ਅਸੀਂ ਕੁੜੀ ਨੂੰ ਮਾਰ ਕੇ ਨਾ ਤੇ ਜਿਹੜੇ 12 ਕਿੱਲੇ ਮੇਰੀ ਜ਼ਮੀਨ ਮੁੰਡੇ ਨਾਲ ਲਾ ਦਿਆਂਗਾ ਜਾਂ ਕੁੜੀ ਉੱਥੇ ਹੀ ਜਾਵੇਗੀ। ਲੰਬੜ ਨੇ ਤੁਹਾਡੇ ਹੱਕ ਦੀ ਗੱਲ ਕੀਤੀ? ਹੱਕ ਦੋਹਾਂ ਲੰਬੜਾਂ ਨੇ। ਅੱਛਾ। ਜਿਹੜੇ ਹੱਕ ਦੀ ਕੀਤੀ ਹੈ ਕੰਮੀ ਸਨ, ਉਹ ਜ਼ਿਮੀਂਦਾਰ ਸਨ। ਜਿਸਲੇ ਇੰਨੀ ਗੱਲ ਹੋਈ ਤੇ ਉਹਨਾਂ ਨੇ ਨਾ ਬੰਦਾ ਭੇਜਿਆ। ਅੱਛਾ। ਕੰਮ ਹੋ ਗਈ। ਬਰਕਤਾ ਤੇਰੀ ਸ਼ਾਇਦ ਤੇਰੀ ਮਨ 'ਚ ਜਿਹੜੀ ਖਿਆਨਤ ਕਰਨ ਡਈ ਹੂੰ। ਅੱਛਾ। ਉਹਨਾਂ ਨੇ ਸੁਨਾਹ ਭੇਜ ਦਿੱਤਾ ਆ ਕੇ ਦਿਲ ਲੈ ਲੈ। ਅੱਛਾ। ਉਹ ਅਸੀਂ ਕਿਹਾ ਸਾਡੇ ਉੱਜੜ ਕੇ ਆਏ, ਸਾਡੇ ਕੋਲ ਕੁਛ ਵੀ ਨਹੀਂ ਹੈਗਾ ਹਾਲੀ ਤੇ ਅਸੀਂ ਕਿੱਥੋਂ ਕਰ ਲੈਣਾ ਪਿਆ। ਹਾਂਜੀ। ਉਹ ਕਹਿੰਦੇ ਜਿਸ ਤਰ੍ਹਾਂ ਵੀ ਹੈ ਤੂੰ ਆ। ਪਿਓ ਮੇਰਾ ਗਿਆ। ਉਹ ਲੰਬੜ ਜਿਹੜੇ ਸਨ ਉਹ ਮੇਰੇ ਪਿਓ ਦੇ ਬੜੇ ਯਾਰ ਦੋਸਤ ਸਨ। ਅੱਛਾ। ਤੇ ਉਹਨਾਂ ਨੇ ਜਿਸ ਵਕਤ ਗਿਆ ਉਹਨਾਂ ਨੇ ਦਿਨ ਦੇ ਦਿੱਤੇ ਤੇ ਫਿਰ ਅਸੀਂ ਇਹਨੂੰ ਫਿਰ ਵਿਆਹ ਕੇ ਲੈਂਦਾ। 13 ਸਾਲਾਂ ਦੀ ਜਦੋਂ ਨਿਕਾਹ ਹੋਇਆ ਉਦੋਂ ਰਜਿਸਟਰਡ ਨਹੀਂ ਸੀ ਹੈਗੇ। 13 ਸਾਲਾਂ ਦੀ ਜਦੋਂ ਨਿਕਾਹ ਹੋਇਆ ਤੁਹਾਡੇ ਨਾਲ? ਆਹ ਇਹ ਹਿਸਾਬ ਲਾ ਲਓ 15 ਤੇ 13 22 ਸਾਲ 28 ਸਾਲ 22 ਸਾਲ ਛੋਟੀ ਹੈ ਮੇਰੇ ਕੋਲ ਨਾਲ।
ਫਿਰ ਜਿਸ ਵਕਤ ਅਸੀਂ ਵਿਆਹਣ ਗਏ ਹਾਂਜੀ ਤੇ ਉਹਨਾਂ ਲੰਬੜਾਂ ਨੇ ਰੋਟੀ, ਅੱਛਾ ਫਿਰ ਅਸੀਂ ਕੋਈ ਲਾਹੌਰੋਂ ਕੰਜਰੀਆਂ ਮੰਗਾਈਆਂ, ਅੱਛਾ ਸਪੀਕਰ ਖੜੇ, ਪੂਰਾ ਗੱਜ ਵੱਜ ਕੇ ਗੱਜ ਵੱਜ ਕੇ 2 ਦਿਨ, ਇੱਕ ਦਿਨ ਲੰਬੜ ਨੇ ਰੱਖੀ, ਕੰਜਰੀਆਂ ਨੱਚਦੀਆਂ ਰਹੀਆਂ, ਦੂਸਰੇ ਦਿਨ ਦੂਸਰੇ ਲੰਬੜ ਨੇ ਰੱਖਿਆ। ਕੀ ਨਾਂ ਸੀ ਲੰਬੜਦਾਰਾਂ ਦੇ? ਲੰਬੜ ਸਰਦਾਰ ਅੱਛਾ ਤੇ ਇੱਕ ਮਹੰਤ ਜਿਹੜਾ ਪਿੰਡ 'ਚ ਸੀ, ਅੱਛਾ ਜਿਹੜਾ ਪਿੰਡ 'ਚ ਸੀ। ਰੋਟੀ ਉਹਨਾਂ ਨੇ ਦਿੱਤੀ ਤੁਹਾਡੀ? ਉਹਨਾਂ ਰੋਟੀ ਦਿੱਤੀ। 2 ਦਿਨ ਕਾਮੋਕੀ ਵਾਲੇ ਕਹਿਣ ਖਰੇ ਜੰਜ ਉੱਥੇ ਲੜ ਪਈਏ। ਅੱਛਾ ਉਹ ਆਇਆ ਹੀ ਕੋਈ ਨਾ, ਸੁਨੇਹਾ ਵੀ ਨਾ ਆਇਆ। ਉਹ ਤੀਸਰੇ ਦਿਨ ਜਾ ਕੇ 2 ਰਾਤਾਂ ਸੀ ਉੱਥੇ ਰਹੇ, ਤੀਸਰੇ ਦਿਨ ਆ ਕੇ ਤੇ ਫਿਰ ਅਸੀਂ ਆਏ ਲੈ ਕੇ ਇਹਨੂੰ। ਅੱਛਾ 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 ਫਿਰ ਤੁਹਾਡਾ ਮਿਲਣ ਵਰਤਨ ਰਿਹਾ ਆਪਣੇ ਸਹੁਰਿਆਂ ਦੇ ਨਾਲ? ਬੜਾ ਮਿਲਣ ਵਰਤਨ ਰਿਹਾ। ਫਿਰ ਮਰ ਮੁੱਕ ਗਏ ਉਹ ਵੀ ਤੇ। ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀ ਕਿ ਜਿਨ੍ਹਾਂ ਨੇ ਇੰਨੀ ਹਿਫਾਜ਼ਤ ਕੀਤੀ ਉਸ ਬੱਚੀ ਦੀ, ਹਾਂ ਉਸੇ ਟਾਈਮ ਹੀ ਕਹਿ ਦਿੰਦੇ ਵੀ ਤੇਰੀ ਤੁਹਾਡੀ ਹੈ ਬਈ। ਕਹਿਤਾ ਸੀ ਉੱਥੇ ਗੱਲ ਕੁਰਾਨ ਤੇ ਹੋਈ ਸੀ ਤੇ ਫਿਰ ਹੀ ਅਸਾਂ ਕੁਰਾਨ ਜਿਹੜਾ ਇਹ ਨਹੀਂ ਗਲਤ ਹੋ ਸਕਦਾ। ਤੁਹਾਡੀ ਮਾਂ ਨੇ ਫਿਰ ਇਹਨਾਂ ਨੂੰ ਉਸੇ ਬੱਚੀ ਤਰ੍ਹਾਂ ਹੀ ਪਿਆਰ ਕੀਤਾ ਕਿ ਮੇਰੀ ਕੁੜੀ ਹੈ ਕਿ ਮੁੜ ਕੇ ਗਈ ਨਹੀਂ। ਅੱਛਾ ਜਦੋਂ ਨਿਕਾਹ ਕਰਕੇ ਲੈ ਕੰਜਰੀਆਂ ਨਚਾ ਲਈਆਂ, ਖੁਸ਼ੀਆਂ ਕਰ ਲਈਆਂ, ਉਹ ਹੀ ਆ ਕੇ ਮਿਲਦੇ ਰਹੇ। ਇਹਨੇ ਕਿਹਾ ਮੈਂ ਨਹੀਂ ਹੁਣ ਜਾਣਾ ਉੱਥੇ, ਤੂੰ ਤਾਂ ਮੈਨੂੰ ਉੱਥੇ ਹੋਰ ਕਿਸੇ ਪਾਸੇ ਲੱਗੀ ਸੀ ਕਰਨ। ਉਹ ਤਾਂ ਮੇਰੀ ਮਾਂ ਹੀ। ਮਾਂ ਕੋ ਵੀ ਅਸੀਂ ਥੋੜੇ ਸਵਾਲ ਪੁੱਛ ਲੈਂਦੇ ਆ। ਅੱਛਾ ਮਾਂ ਜੀ, ਤੁਹਾਡੀ ਜਦੋਂ ਵਾਲਦਾ ਤੁਹਾਡੇ ਨਾਲ ਮਿਲੀ ਸੀ, ਉਦੋਂ ਤੁਹਾਡੀ 9 ਸਾਲ ਉਮਰ 10 ਦਿਨ ਹੋ ਗਈ ਸੀ। ਤੁਹਾਨੂੰ ਉਦੋਂ ਕਿਦਾਂ ਦਾ ਲੱਗਾ ਸੀ ਕਿ ਭਈ ਇਹ ਕੀ ਰੋਲਾ ਪੈ ਗਿਆ, ਇਹ ਮੇਰੀ ਮਾਂ ਹੁਣ ਉਹ ਨਿਕਲ ਆਈ ਹੈ? ਕਿਦਾਂ ਦਾ ਲੱਗਿਆ ਸੀ? ਉਹ ਮੈਂ ਤੇ ਆਉਂਦੀ ਨਹੀਂ ਸੀ, ਇਹਨਾਂ ਨੇ ਧੱਕੇ ਨਾਲ ਪਤਿਆਸਿਆ ਕੇ ਘੱਲਿਆ ਮੈਨੂੰ। ਅੱਛਾ ਮੈਂ ਤਾਂ ਉੱਥੇ ਵੀ ਰੋਂਦੀ ਰਹਿੰਦੀ ਹੁੰਦੀ ਸੀ, ਰੋਟੀ ਨਹੀਂ ਸੀ ਖਾਂਦੀ। ਮੇਰੀ ਅੰਮਾ ਅੱਬਾ ਕੀ ਕਰਦੇ ਹੋਣਗੇ। ਅੱਛਾ ਹਾਂ ਤੇ ਫਿਰ ਜਦੋਂ ਇਹਨਾਂ ਨੇ ਉਧਰ ਦੀਆਂ ਗੱਲਾਂ ਕੀਤੀਆਂ ਨਾ, ਵਿਆਹ ਦੀਆਂ, ਨਿਕਾਹ ਦੀਆਂ, ਹਾਂਜੀ ਤਾਂ ਵੀ ਮੈਂ ਰੋਂਦੀ ਸੀ। ਅੱਛਾ ਮੈਂ ਕਿਹਾ ਕਿੱਥੇ ਮੈਨੂੰ ਲੱਗੇ ਸੁੱਟਣ। ਫਿਰ ਸੁਨੇਹਾ ਘੱਲਿਆ ਇਹਨਾਂ ਨੂੰ ਤਾਂ ਫਿਰ ਇਹ ਆਏ ਨੇ। ਅੱਛਾ ਤਾਂ ਫਿਰ ਮੈਂ ਇਹਨਾਂ ਨੂੰ ਗੱਲ ਲੱਗ ਕੇ ਰੋਵਾਂ ਵੀ ਮੈਨੂੰ ਕਿੱਥੇ ਸੁੱਟਣ ਲੱਗੇ ਹੋ। 3 ਸਾਲ ਹੀ ਨਹੀਂ ਗਏ ਉੱਥੇ। ਅੱਛਾ 3 ਸਾਲ ਮਿਲੇ ਹੀ ਨਹੀਂ ਤੁਸੀਂ ਇਹਨਾਂ ਨੂੰ? ਨਾ ਉਹਨਾਂ ਨੂੰ ਮਰ ਗਏ ਤਾਂ ਵੀ ਨਹੀਂ ਗਈ, ਕੋਈ ਸੀ ਵੀ ਹੋ ਗਿਆ ਤਾਂ ਵੀ ਨਹੀਂ ਮੈਂ ਗਈ। ਇੱਕ ਤੁਹਾਡੇ ਉਹ 3 ਸਾਲ ਕਿਦਾਂ ਗੁਜ਼ਰੇ? ਹੈਂ ਤੁਹਾਡੇ 3 ਸਾਲ ਕਿਦਾਂ ਗੁਜ਼ਰੇ ਹੋ? ਮੇਰਾ ਦਿਲ ਨਹੀਂ ਏਦਾਂ ਹੈਗਾ। ਮੈਂ ਤੇ ਆਪਣੇ ਮਾਂ ਪਿਓ ਕੋਲ ਹੀ ਰਹੀ ਆ, ਮੈਨੂੰ ਤੇ ਉਹਨਾਂ ਦਾ ਪਤਾ ਹੀ ਨਹੀਂ ਸੀ। ਵੇਖੋ ਜੰਮਦਾ ਬੱਚਾ ਸੁੱਟ ਦਵੋ ਤੇ ਉੱਪਰੇ ਦੁੱਧ ਤੇ ਪਾ ਲਓ, ਤੇ ਉਹਨੂੰ ਕੀ ਪਤਾ ਲੱਗਣਾ ਮੇਰੀ ਮਾਂ ਕਿਹੜੀ। ਮਾਂ ਜੀ ਜਦੋਂ ਤੁਸੀਂ ਸੋਚਦੇ ਹੋ ਕਿ ਮੇਰੀ ਮਾਂ ਮੈਨੂੰ ਉੱਥੇ ਸਿੱਟਿਆ ਹੀ ਸੀ, ਕਿਦਾਂ ਦਾ ਲੱਗਦਾ? ਹਾਂ ਬੜੇ ਸੋਹਣੇ ਲੱਗਦੇ ਸੀ ਇਹ ਸਾਰੇ ਜੀ, ਚੰਗੇ ਸੀ, ਸੌਖੇ ਸੀ। ਤੇ ਚੁੱਕ ਕੇ ਵੀ ਖੜਾਉਂਦਾ ਰਿਹਾ ਹੈ। ਤਾਂ ਮੈਂ ਛੋਟੀ ਜਿਹੀ ਮੈਂ ਹੂੰ ਕਰਦੀ ਰਹਿਣਾ, ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਪੁੱਤਰ ਉਹਨਾਂ ਗੱਲਾਂ ਦਾ ਵੀ। ਕਿੱਥੇ ਲਿਖੀ? ਹਾਂਜੀ ਹਾਂਜੀ ਕਿਵੇਂ ਲਿਖੀ ਸੀ ਤੁਹਾਡੀ ਸ਼ਾਦੀ? ਆਹ ਅਗਰ ਤਾਂ ਤੁਸੀਂ ਆ ਜਾਂਦੀ ਆਪਣੀ ਮਾਂ ਦੇ ਨਾਲ, ਫਿਰ ਨਾ ਇਹਨਾਂ ਨੂੰ ਪਤਾ ਹੋਣਾ ਸੀ ਤੁਹਾਡਾ ਨਾਂ। ਤੁਹਾਡਾ ਕਹਿੰਦੇ ਨਾ ਜੋੜੇ ਅਸਮਾਨ 'ਚ ਬਣਦੇ ਆ। ਬਸ ਇਹ ਗੱਲ ਇੱਥੋਂ ਸੱਚੀ ਹੁੰਦੀ ਹੈ। ਪੱਕਾ ਮੰਨ ਰਿਹਾ ਸਾਡਾ। ਭਾਵੇਂ ਉਹ ਸਕਾ ਵੀ ਹੋਵੇ ਨਾ, ਕਿੱਡਾ ਵੀ ਸਕਾ ਹੋਵੇ, ਮਾਂ ਪਿਓ ਜਿਹਨੇ ਪਾਲਿਆ ਉਹ ਹੀ ਮਾਂ ਪਿਓ ਹੁੰਦਾ। ਤੋਤਾ ਹੋਵੇ ਹਾਂਜੀ ਹਾਂ ਨਾ, ਉਹਨੇ ਕੀ ਕੀਤਾ ਮੇਰਾ? ਉਹ ਜੰਮ ਕੇ ਸੁੱਟ ਆਈ ਸੀ ਨਾ। ਤੇ ਜੇ ਨਾ ਵੀ ਮੇਰੀ ਮਾਸੀ ਲਿਆਉਂਦੀ ਤੇ ਸਿੱਖਾਂ ਨੇ ਮਾਰ ਹੀ ਛੱਡਣਾ ਸੀ, ਸਿਆਪਾ ਹੀ ਮੁੱਕ ਜਾਣਾ ਸੀ। ਲੇਕਿਨ ਇਹ ਤਾਂ ਮੇਰੀ ਮਾਸੀ ਲਿਆਈ ਹੈ ਚੁੱਕ ਕੇ। ਬਚਾਉਣ ਵਾਲਾ ਵੱਡਾ, ਹਾਂ ਮਾਰਨ ਵਾਲਾ ਤੇ ਦੂਸਰਾ ਆਪਣੇ ਵੱਲੋਂ ਮਾਰਨ ਦੀ ਕੋਸ਼ਿਸ਼ ਕਰਦਾ। ਉਹ ਡਾਡਾ ਮਾਰ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਸਾਡੀ ਦੁਆ ਹੈ ਕਿ ਤੁਸੀਂ ਦੋਨੇ ਇੰਝ ਹੀ ਹੱਸਦੇ ਖੇਲਦੇ ਰਹੋ, ਜਿਵੇਂ ਤੁਹਾਡਾ ਬਚਪਨ ਗੁਜ਼ਰਿਆ, ਬੁਢਾਪਾ ਵੀ ਤੁਹਾਡਾ ਇੰਝ ਹੀ ਗੁਜ਼ਰੇ। ਹੋਰ ਪੁੱਤਰ ਵੀ ਕੋਈ ਨਾ ਮੇਰਾ, ਸਾਰੇ ਸਗਨ ਪਿਆਰ ਕੀਤੇ ਨੇ। ਤੇ ਤੂੰ ਮੇਰਾ ਪੁੱਤਰ ਹੈ, ਉਹ ਵੀ ਮੇਰਾ ਪੁੱਤਰ ਹੈ। ਕੋਈ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸਣਾ ਲਾਜ਼ਮੀ। ਅਸੀਂ ਆ ਵਡੇਰੇ, ਸਾਨੂੰ ਕਿਹਨੇ ਸਾਹਮਣਾ ਭਾ ਕੇ ਮਾਰ ਕੇ ਤੇ ਕਿਹਨੇ ਸਾਹਮਣਾ ਵੱਡਿਆਂ ਦੀ। ਹਾਂ ਹੁਣ ਜਿਹਦੇ ਕੋਲ ਰਹਿੰਦੇ ਆ, ਹਾਂਜੀ ਉਹ ਚਲ ਗਏ ਨੇ ਇੱਥੇ ਬਾਪਟਾ ਟਾਊਨ। ਹਾਂਜੀ ਕੋਠੀ ਵਰਗਾ ਘਰ ਓਹ ਜਿਹੜਾ ਸਾਨੂੰ ਦੇ ਗਏ। ਉਹਨਾਂ ਨੇ ਮਾਂ ਪਿਓ ਸਮਝ ਕੇ ਦਿੱਤਾ ਹੈ ਹਾਂ, ਨਾ ਕਿਰਾਇਆ ਨਾ ਬਿੱਲ ਲੈਂਦੇ ਹੁੰਦੇ। ਇਹਨਾਂ ਦੇ ਕਮਾਉਣ ਵਾਲਾ ਕਿਹੜਾ ਵਾ? ਉਹ ਹਾਜ਼ਰ ਜਿਹੜੀ ਹੈ ਨਾ, ਉਹ ਵੀ ਬੜੀ ਅੱਲਾ ਵਾਲੀ ਹੈ। ਸਾਨੂੰ ਉਹ ਵੀ ਨਾਂ ਦੱਸ ਦਿਓ ਜਿਨ੍ਹਾਂ ਨੇ ਤੁਹਾਨੂੰ ਮਕਾਨ ਦਿੱਤਾ, ਕਿ ਅੱਲਾ ਦੇ ਬੰਦੇ ਦਾ ਨਾਂ ਤੇ ਹੋਣਾ ਚਾਹੀਦਾ ਨਾ। ਹਾਂ ਉਹਦਾ ਨਾਮ ਚੰਗੇ ਨੇ। ਇਜਾਜ਼ ਕੰਪਨੀ ਦੇ ਬਾਬਾ ਸਿੰਘ ਕੰਪਨੀ ਦੇ ਮਾਲਕ ਨੇ। ਵਾਹ ਜੀ, ਅੱਲਾ ਉਹਨਾਂ ਨੂੰ ਵੀ ਹੋਰ ਤਰੱਕੀ ਦੇਵੇ, ਸਾਡੀ ਦੁਆ ਹੈ। ਤੰਦਰੁਸਤੀ ਦੇਵੇ। ਬਹੁਤ ਮਿਹਰਬਾਨੀ ਜੀ, ਬਹੁਤ ਕਿਵੇਂ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।